ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ ਚੰਡੀਗੜ੍ਹ ਸਟੂਡੀਓ ਤੋਂ। ਕੁਝ ਕੁ ਖਬਰਾਂ ਤੇ ਮਾਰਨਗੇ ਜੀ ਝਾਤ। ਪੰਜਾਬੀ ਰੇਡੀਓ ਜੋ ਐਸ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰਿੰਨਾ ਤੋਂ, ਦਲਵੀਰ ਸਿੰਘ ਗਿਆਓ ਲਾਇਵਕ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ। ਅਜੇ ਤੁਸੀਂ ਸਸਤੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਆ ਕਾਰਾਂ ਦੀ, ਘਰਾਂ ਦੀ, ਬਿਜ਼ਨਸ ਦੀ, ਤੇ ਤੁਸੀਂ ਕਾਲ ਕਰ ਸਕਦੇ ਹੋ ਜੀ 4082722500। ਖਾਲਸਾ ਇੰਸ਼ੋਰੈਂਸ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਭ ਤੱਕ ਪਹੁੰਚਾਇਆ ਜੀ। ਜੇ ਤੁਸੀਂ ਵੀ ਕਿਸੇ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਕਾਲ ਕਰ ਸਕਦੇ ਜੀ 4082722500। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦਸਾਂਝ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ ਅਸੀਂ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੇ ਗੱਲਾਂ ਬਾਤਾਂ ਕਰਾਂਗੇ ਬਹੁਤ ਸਾਰੀਆਂ ਪੰਜਾਬ ਦੀ ਸਿਆਸਤ ਬਾਰੇ ਵੀ ਤੇ ਨਾਲ ਦੇ ਨਾਲ ਕੁਝ ਇੱਕ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ਰਧਾਂਜਲੀ ਆਪਣੀ ਭੇਟ ਕਰਨੀ ਚਾਹੁੰਦੇ ਹਾਂ ਸਾਡੇ ਗਿਆਨਪੀਠ ਅਵਾਰਡੀ ਪੰਜਾਬੀ ਲੇਖਕ ਪਦਮ ਸ਼੍ਰੀ ਗੁਰਦਿਆਲ ਸਿੰਘ ਹੋਰੀ ਨਹੀਂ ਰਹੇ। ਮੰਗਲਵਾਰ ਸਵੇਰੇ ਉਹਨਾਂ ਨੇ ਬਠਿੰਡੇ ਦੇ ਵਿੱਚ ਮੈਕਸ ਹੌਸਪੀਟਲ ਦੇ ਵਿੱਚ ਆਖਰੀ ਸਾਹ ਲਿਆ ਤੇ ਗੁਰਦਿਆਲ ਸਿੰਘ ਹੋਰਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਪੰਜਾਬੀ ਰੇਡੀਓ USA ਵੱਲੋਂ। ਉਹਨਾਂ ਦਾ ਕੰਮ ਜਿਹੜਾ ਆ ਜਿਸ ਕਿਸਮ ਦਾ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕੰਮ ਕੀਤਾ ਉਹ ਕੰਮ ਸਦਾ ਹੀ ਉਹਨਾਂ ਨੂੰ ਜਿਉਂਦਾ ਰੱਖੇਗਾ। ਸਰੀਰਕ ਤੌਰ ਤੇ ਉਹ ਸਾਡੇ ਨਾਲ ਨਹੀਂ। 83 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਕੁਝ ਦਿਨਾਂ ਤੋਂ ਪਿੱਛੇ ਉਹ ਬਿਮਾਰ ਚੱਲ ਰਹੇ ਸੀ ਤੇ ਮੈਕਸ ਹੌਸਪੀਟਲ ਬਠਿੰਡਾ ਚੋਂ ਭਰਤੀ ਸੀਗੇ, ਵੈਂਟੀਲੇਟਰ ਤੇ ਸੀਗੇ ਤੇ ਬੜੀ ਮਨਹੂਸ ਖਬਰ ਆਈ ਕੱਲ ਕਿ ਉਹਨਾਂ ਦੀ ਮੌਤ ਹੋ ਗਈ ਹੈ। ਪੰਜਾਬੀ ਦਾ ਇੱਕੋ ਇੱਕ ਲੇਖਕ ਸੀ ਗੁਰਦਿਆਲ ਸਿੰਘ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਨਾਲ ਨਵਾਜਿਆ ਗਿਆ ਸੀ ਜੀ। ਉਹਨਾਂ ਦਾ ਬਹੁਤ ਪਾਪੂਲਰ ਇੱਕ ਨਾਵਲ ਹੋਇਆ ਮੜੀ ਦਾ ਦੀਵਾ, ਜਿਹਦੇ ਤੇ ਫਿਲਮ ਵੀ ਬਣੀ। ਫਿਰ ਅੰਨੇ ਘੋੜੇ ਦਾ ਦਾਨ ਤੇ ਵੀ ਇੱਕ ਫਿਲਮ ਬਣੀ ਤੇ ਜਿੰਨਾ ਵੀ ਉਹਨਾਂ ਨੇ ਲਿਖਿਆ ਪੰਜਾਬੀ ਚ ਲਿਖਿਆ, ਪਰ ਉਹ ਅੰਗਰੇਜ਼ੀ ਤੇ ਹਿੰਦੀ ਚ ਉਹਨਾਂ ਦੇ ਬਹੁਤ ਅਨੁਵਾਦ ਹੋਏ ਜੋ ਵੀ ਲਿਖਿਆ ਉਹਨਾਂ ਨੇ ਤੇ ਦੁਨੀਆ ਭਰ ਚ ਉਹਨਾਂ ਦਾ ਲਿਟਰੇਚਰ ਜਿਹੜਾ ਪਹੁੰਚਿਆ। ਤੇ ਬਹੁਤ ਹੀ ਸਧਾਰਨ ਪਰਿਵਾਰ ਦੇ ਵਿੱਚ ਜਨਮ ਲਿਆ ਸੀ ਉਹਨਾਂ ਨੇ ਤੇ ਫਿਰ ਸਧਾਰਨ ਲੋਕਾਂ ਦੀ ਹੀ ਬਾਤ ਉਹਨਾਂ ਨੇ ਆਪਣੇ ਲਿਟਰੇਚਰ ਦੇ ਵਿੱਚ ਪਾਈ ਹੈ। ਪੰਜਾਬੀ ਦਾ ਜਿਹੜਾ ਲੋਕ ਜੀਵਨ ਹੈ, ਪੰਜਾਬੀ ਲੋਕਾਂ ਦੇ ਜਿਹੜੇ ਸੰਘਰਸ਼ ਹੈ, ਪੰਜਾਬੀ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ, ਜਿਹੜੀਆਂ ਸਾਡੀਆਂ ਰਵਾਇਤਾਂ ਹੈ, ਪੰਜਾਬੀ ਰਵਾਇਤਾਂ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਆਪਣੇ ਲੇਖਨ ਦੇ ਵਿੱਚ ਯਾਨੀ ਲਿਖਤਾਂ ਦੇ ਵਿੱਚ ਲੈ ਕੇ ਆਂਦਾ ਤੇ ਸਾਹਿਤ ਦਾ ਸਰਵੋਤਮ ਸਨਮਾਨ ਅਕੈਡਮੀ ਪੁਰਸਕਾਰ ਵੀ ਉਹਨਾਂ ਨੂੰ ਮਿਲਿਆ ਤੇ ਸੈਲੀਬ੍ਰਿਟੀ ਬਣਨ ਤੋਂ ਉਹਨਾਂ ਨੇ ਸਦਾ ਪਰਹੇਜ਼ ਕੀਤਾ। ਬਿਲਕੁਲ ਸਧਾਰਨ ਜੀਵਨ ਜਿਉਂਦੇ ਰਹੇ। ਤੇ ਮੈਂ ਇੱਕ ਵਾਰ ਫਿਰ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਤਰ੍ਹਾਂ ਦੇ ਮਹਾਨ ਲੋਕ ਜਿਹੜੇ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਕਦੇ ਕਦੇ ਪੈਦਾ ਹੁੰਦੇ ਆ। ਸਾਨੂੰ ਉਹਨਾਂ ਨੂੰ ਯਾਦ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਠੀਕ ਹੈ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ। ਅਸੀਂ ਉਹਨਾਂ ਨੂੰ ਯਾਦ ਸਹੀ ਅਰਥਾਂ 'ਚ ਕਰ ਸਕਦੇ ਹਾਂ ਉਹਨਾਂ ਦੇ ਸਾਹਿਤ ਦੇ ਨਾਲ ਨਾਲ। ਇੱਕ ਹੋਰ ਵੱਡੀ ਗੱਲ ਹੈ, ਜਿਹੜੇ ਵੱਡੇ ਲੇਖਕ ਹੈ ਉਹ ਬਹੁਤੇ ਕਈ ਵਾਰ ਅਖਬਾਰਾਂ 'ਚ ਲਿਖਣ ਤੋਂ ਪਰਹੇਜ਼ ਕਰਦੇ ਆ। ਇਹ ਅਖਬਾਰਾਂ 'ਚ ਨਹੀਂ ਲਿਖਣਾ ਜੀ, ਤਾਂ ਜੀ ਦੂਜੇ ਦਰਜੇ ਦੇ ਲੇਖਕਾਂ ਦਾ ਕੰਮ ਹੈ। ਗੁਰਦਿਆਲ ਸਿੰਘ ਨੇ ਇਸ ਰਵਾਇਤ ਨੂੰ ਵੀ ਤੋੜਿਆ। ਉਹਨਾਂ ਨੇ ਸਗੋਂ ਜਿਹੜਾ ਸਾਹਿਤ ਰਚਿਆ ਵੱਖਰਾ, ਕਹਾਣੀ ਨਾਵਲ ਉਹ ਵੱਖਰਾ ਕੰਮ। ਜਿਹੜੀਆਂ ਪੰਜਾਬ ਦੀਆਂ, ਪੰਜਾਬੀ ਸੱਭਿਆਚਾਰ ਦੀਆਂ, ਪੰਜਾਬੀ ਸਮਾਜ ਦੀਆਂ ਜਾਂ ਦੇਸ਼ ਦੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਤੇ ਲਗਾਤਾਰ ਉਹਨਾਂ ਨੇ ਅਖਬਾਰਾਂ 'ਚ ਲੇਖ ਲਿਖੇ, ਜਿਹੜੇ ਹਿੰਦੀ ਦੀਆਂ ਅਖਬਾਰਾਂ 'ਚ ਵੀ ਛਪਦੇ ਰਹੇ, ਅੰਗਰੇਜ਼ੀ ਦੀਆਂ ਅਖਬਾਰਾਂ 'ਚ ਵੀ ਤੇ ਪੰਜਾਬੀ ਦੀਆਂ ਅਖਬਾਰਾਂ ਦੇ ਵਿੱਚ ਵੀ। ਇਹਨੇ ਸਗੋਂ ਹੋਰ ਜ਼ਿਆਦਾ ਨੇੜੇ ਲਿਆਂਦਾ ਉਹਨਾਂ ਨੂੰ ਲੋਕਾਂ ਦੇ ਨਾਲ। ਸੋ ਆਮ ਲੋਕਾਂ ਦੇ ਲੇਖਕ ਗੁਰਦਿਆਲ ਸਿੰਘ ਹੋਰੀ ਨਹੀਂ ਰਹੇ। ਅਸੀਂ ਪੰਜਾਬੀ ਰੇਡੀਓ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਆਪਣੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ। ਹੁਣ ਕਰਾਂਗੇ ਹੋਰ ਗੱਲਾਂ ਬਾਤਾਂ ਜੀ ਬਲਵਿੰਦਰ ਜੀ। ਜੀ ਤੇ ਹੁਣ ਚੱਲਦੇ ਹਾਂ ਜੀ, ਜਿਹੜੀ ਵੈਸੇ ਵੀ ਗਰਮੀ ਆ ਤੇ ਜਿਹੜੀ ਰਾਜਨੀਤਿਕ ਗਰਮੀ ਆ ਬਹੁਤ ਆ ਜੀ ਪੰਜਾਬ ਦੇ ਵਿੱਚ। ਅਤੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਸੁਣਦੇ ਹਾਂ, ਬਿਆਨ ਸੁਣਦੇ ਹਾਂ ਆਪਣੇ ਅਕਾਲੀਆਂ ਤੇ ਕਾਂਗਰਸੀਆਂ ਦੇ। ਉਹ ਕਹਿੰਦੇ ਕਿ ਸਾਡਾ ਮੁਕਾਬਲਾ ਅਕਾਲੀ ਦਲ ਦਾ ਤੇ ਕਾਂਗਰਸ ਦਾ ਆ। ਪਰ ਜਦੋਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਆ ਉਸ ਵੇਲੇ ਇਹਨਾਂ ਦੇ ਅੰਦਰ ਦੀਆਂ ਗੱਲਾਂ ਹੋਰ ਹੁੰਦੀਆਂ ਆ। ਜਿਸ ਤਰ੍ਹਾਂ ਹੁਣ ਅਕਾਲੀ ਦਲ ਦੀ ਵੀ ਮੀਟਿੰਗ ਹੋਈ ਆ ਤੇ ਉਸ ਦੇ ਵਿੱਚ ਜਿਹੜਾ ਡਰ, ਖੌਫ, ਭੈ ਆ ਜਿਹੜਾ ਉਹ ਆਮ ਆਦਮੀ ਦਾ ਦੇਖਿਆ ਗਿਆ ਆ ਤੇ ਗੱਲਾਂ ਬਾਤਾਂ ਵੀ ਆਮ ਆਦਮੀ ਪਾਰਟੀ ਦੀਆਂ ਹੋਈਆਂ ਆ।
ਜੀ ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਦੇਖੋ ਜਦੋਂ ਤੁਸੀਂ ਰੂਟੀਨ 'ਚ ਕੋਈ ਗੱਲ ਕਰਦੇ ਹੋ ਤੇ ਉਦੋਂ ਗੱਲ ਹੋਰ ਹੁੰਦੀ ਹੈ, ਜਦੋਂ ਫਿਰ ਤੁਸੀਂ ਜਨਤਕ ਮੰਚਾਂ ਤੇ ਜਾਂਦੇ ਹੋ, ਪਬਲਿਕ ਪਲੇਟਫਾਰਮ ਤੇ ਕਿਤੇ ਬੋਲਦੇ ਹੋ ਤੇ ਉੱਥੇ ਬੋਲੇ ਦੇ ਅਰਥ ਹੋਰ ਹੁੰਦੇ ਆ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਾਹਦੀ ਆ? ਬਾਦਲ ਹੀ ਬਾਦਲ ਨੇ, ਚਾਹੇ ਸੁਖਬੀਰ ਬਾਦਲ ਕਹਿ ਲਓ, ਚਾਹੇ ਪ੍ਰਕਾਸ਼ ਸਿੰਘ ਬਾਦਲ ਕਹਿ ਲਓ, ਹੋਰ ਤਾਂ ਲੀਡਰਸ਼ਿਪ ਦਾ ਮਤਲਬ ਹੀ ਕੋਈ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਬਾਦਲੀਕਰਨ ਹੋ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਦਾ। ਸੋ ਇਹ ਦੋਨੋਂ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਇਹਨਾਂ ਦੋਨਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਮਦ ਹੈ ਉਹਨੂੰ ਇਗਨੋਰ ਕੀਤਾ ਲਗਾਤਾਰ। ਏਦਾਂ ਹੀ ਕੈਪਟਨ ਅਮਰਿੰਦਰ ਨੇ ਕੀਤਾ। ਕੈਪਟਨ ਅਮਰਿੰਦਰ ਨੇ ਵੀ ਵਾਰ-ਵਾਰ ਇਹ ਗੱਲ ਕਹੀ ਕਿ ਸਾਡਾ ਆਮ ਆਦਮੀ ਪਾਰਟੀ ਕੀ ਹੈ, ਸਾਡਾ ਉਹਨਾਂ ਕੀ ਮੁਕਾਬਲਾ, ਸਾਡਾ ਮੁਕਾਬਲਾ ਤਾਂ ਅਕਾਲੀਆਂ ਦਾ। ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੀ ਵਾਰ-ਵਾਰ ਇਹ ਦੁਹਰਾਉਂਦੇ ਰਹੇ ਕਿ ਸਾਡਾ ਮੁਕਾਬਲਾ ਕਾਂਗਰਸ ਨਾਲ ਆ, ਆਮ ਆਦਮੀ ਪਾਰਟੀ ਕੀ ਹੈ, ਇਹ ਤਾਂ ਕੁਛ ਵੀ ਨਹੀਂ ਹੈਗੀ। ਪਰ ਜਦੋਂ ਹੁਣ ਕਰਨੈਲ ਸਿੰਘ ਈਸੜੂ ਜਿਹੜੇ ਗੋਆ ਦੀ ਜਿਹੜੀ ਆਜ਼ਾਦੀ ਦੀ ਲੜਾਈ 'ਚ ਸ਼ਹੀਦ ਹੋਏ ਸੀ, ਉਹਨਾਂ ਦੀ ਸ਼ਹਾਦਤ ਤੇ ਜਿਹੜੀ ਬਰਸੀ ਮਨਾਈ ਗਈ ਈਸੜੂ ਪਿੰਡ ਦੇ ਵਿੱਚ, ਤੇ ਜਿਹੜੀਆਂ ਸਾਡੀ ਇੱਕ ਪਰੰਪਰਾਵਾਂ ਬਣੀਆਂ ਹੋਈਆਂ ਕਿ ਅਸੀਂ ਏਦਾਂ ਦੀਆਂ ਬਰਸੀਆਂ ਤੇ ਮੇਲਿਆਂ ਤੇ ਕਾਨਫਰੰਸਾਂ ਕਰਦੇ ਸਿਆਸੀ ਤੌਰ ਤੇ, ਉੱਥੇ ਜਿਹੜੀਆਂ ਸਿਆਸੀ ਕਾਨਫਰੰਸਾਂ ਹੋਈਆਂ, ਉਹਨਾਂ ਕਾਨਫਰੰਸਾਂ ਦੇ ਵਿੱਚ ਚਾਹੇ ਉਹ ਕਾਂਗਰਸ ਦੀ ਕਾਨਫਰੰਸ ਸੀ ਜਿਸ 'ਚ ਕੈਪਟਨ ਅਮਰਿੰਦਰ ਨੂੰ ਲੈ ਕੇ ਵੀ ਵਿਜੇਂਦਰ ਕੌਰ ਪਟੇਲ ਤੱਕ ਸਾਰੀ ਲੀਡਰਸ਼ਿਪ ਪਹੁੰਚੀ ਹੋਈ ਸੀ, ਚਾਹੇ ਉਹ ਬਾਦਲ ਸਾਹਿਬ ਦੀ ਕਾਨਫਰੰਸ ਸੀ, ਸੁਖਬੀਰ ਸਿੰਘ ਬਾਦਲ ਸੀ, ਪ੍ਰਕਾਸ਼ ਸਿੰਘ ਬਾਦਲ ਸੀ, ਇਹਨਾਂ ਦੋਨਾਂ ਕਾਨਫਰੰਸਾਂ ਦੇ ਵਿੱਚ ਕਾਨਫਰੰਸਾਂ ਵੱਖਰੀਆਂ, ਉਹ ਅਕਾਲੀਆਂ ਦੀ ਕਾਨਫਰੰਸ, ਉਹ ਕਾਂਗਰਸ ਦੀ ਕਾਨਫਰੰਸ, ਚਰਚਾ ਸਭ ਤੋਂ ਜ਼ਿਆਦਾ ਦੋਨਾਂ ਕਾਨਫਰੰਸਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੋਇਆ। ਸੋ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਕਾਹੇ ਬਗਾਹੇ ਬਿਆਨ ਦਿੰਦੇ ਨੇ ਬਾਦਲ ਸਾਹਿਬ, ਕੈਪਟਨ ਅਮਰਿੰਦਰ ਜਾਂ ਸੁਖਬੀਰ ਸਿੰਘ ਬਾਦਲ ਵੀ ਆਮ ਆਦਮੀ ਪਾਰਟੀ ਤਾਂ ਕੁਛ ਵੀ ਨਹੀਂ ਹੈਗੀ, ਸਾਡਾ ਤਾਂ ਉਹਨਾਂ ਕੀ ਮੁਕਾਬਲਾ, ਸਾਡਾ ਮੁਕਾਬਲਾ ਤਾਂ ਆਪੋ ਵਿੱਚ ਹੀ ਹੈ ਕਾਂਗਰਸ ਦਾ ਤੇ ਅਕਾਲੀਆਂ ਦਾ। ਉਹਦਾ ਸੱਚ ਸਾਹਮਣੇ ਆ ਗਿਆ ਵੀ ਕਿੰਨਾ ਡਰ, ਕਿੰਨਾ ਖੌਫ ਜਿਹੜਾ ਇਹਨਾਂ ਦੇ ਮਨ 'ਚ ਬੈਠ ਗਿਆ ਆਮ ਆਦਮੀ ਪਾਰਟੀ ਦਾ। ਪਹਿਲੀ ਵਾਰ ਬਾਦਲ ਸਾਹਿਬ ਨੇ ਓਪਨਲੀ ਇਹ ਗੱਲ ਮੰਨੀ ਸਟੇਜ ਤੋਂ ਭਾਸ਼ਣ ਕਰਦਿਆਂ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਵੱਧ ਰਹੀ ਹੈ ਅੱਗੇ, ਤੇ ਇਹ ਤੋਂ ਬਚੋ। ਯਾਨੀ ਬਾਰ-ਬਾਰ ਉਹਨਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਤੋਂ ਵੀ ਬਚੋ। ਇਹ ਦੋਨੋਂ ਇੱਕੋ ਥੈਲੀ ਦੇ ਚੱਟੇ ਵੱਟੇ ਆ, ਇਹ ਬਾਦਲ ਸਾਹਿਬ ਦਾ ਕਹਿਣਾ। ਮਤਲਬ ਬਾਦਲ ਸਾਹਿਬ ਨੇ ਓਪਨਲੀ ਇਹ ਗੱਲ ਪ੍ਰਵਾਨ ਕਰ ਲਈ ਵੀ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਮੁਕਾਬਲਾ ਜਿਹੜਾ ਆ ਉਹ ਹੁਣ ਕਾਂਗਰਸ ਨਾਲ ਨਹੀਂ ਜੀ, ਆਮ ਆਦਮੀ ਪਾਰਟੀ ਨਾਲ ਹੋਣਾ। ਇਹ ਉਹਨਾਂ ਨੇ ਆਪਣੇ ਜਿਹੜੇ ਇਕੱਠ 'ਚ ਲੋਕ ਆਏ ਸੀ, ਬਾਦਲਾਂ ਨੂੰ ਸੁਣਨ ਆਏ ਸੀ ਜਾਂ ਮੇਲਾ ਦੇਖਣ ਆਏ ਸੀ ਜਾਂ ਜੋ ਵੀ ਸੀ, ਉਹਨਾਂ ਦੇ ਸਾਹਮਣੇ ਮੰਨ ਲਈ। ਤੇ ਇਹ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਡਰ, ਕਿੰਨਾ ਖੌਫ ਸ਼੍ਰੋਮਣੀ ਅਕਾਲੀ ਦਲ ਜਾਂ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਮਹਿਸੂਸ ਕਰ ਰਹੇ ਹੈ ਆਮ ਆਦਮੀ ਪਾਰਟੀ ਦਾ। ਤੇ ਆਉਣ ਵਾਲੀਆਂ ਸੰਭਾਵਨਾਵਾਂ ਜਿਹੜੀਆਂ ਕਿਸ ਤਰ੍ਹਾਂ ਦੀਆਂ ਬਣਨਗੀਆਂ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੇਗੀ, ਕਾਂਗਰਸ ਨਾਲ ਕਿੱਥੇ ਕਿਵੇਂ ਮੁਕਾਬਲਾ ਹੋਏਗਾ ਜਾਂ ਆਮ ਆਦਮੀ ਪਾਰਟੀ ਕਿੱਥੇ ਟੱਕਰੇਗੀ ਉਹਨਾਂ ਨੂੰ, ਇਹ ਸਾਰੀਆਂ ਰਣਨੀਤੀਆਂ ਹੁਣ ਉਸ ਢੰਗ ਦੇ ਨਾਲ ਹੀ ਘੜੇਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ। ਤੇ ਹਾਲੇ ਤੱਕ ਕਿਉਂਕਿ ਆਮ ਆਦਮੀ ਪਾਰਟੀ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਤੇ ਗਾਂ ਵੀ ਕਰਾਂਗੇ, ਆਮ ਆਦਮੀ ਪਾਰਟੀ ਤੋਂ ਬਿਨਾਂ ਕਿਸੇ ਨੇ ਹਾਲੇ ਉਮੀਦਵਾਰਾਂ ਦੇ ਨਾਂ ਜਿਹੜੇ ਆ ਓਪਨ ਕਰਨੇ ਨਹੀਂ ਸ਼ੁਰੂ ਕੀਤੇ। ਕਾਂਗਰਸ ਵਾਲੇ ਵੀ ਕਰ ਰਹੇ ਆ, ਹੁਣ ਜਲਦੀ ਕਰਨਗੇ। ਪਰ ਅਕਾਲੀ ਦਲ 'ਚ ਤਾਂ ਦੂਰ ਤੱਕ ਹਾਲੇ ਕਿਹੜੇ ਉਮੀਦਵਾਰ ਹੋਣਗੇ, ਕਿੱਥੋਂ ਕੌਣ ਹੋਏਗਾ, ਇਹਦੀ ਚਰਚਾ ਤੱਕ ਨਹੀਂ ਹੈ। ਸੋ ਅਕਾਲੀ ਦਲ ਐਤਕਾਂ ਬਹੁਤ ਬੁਰੀ ਤਰ੍ਹਾਂ ਪਛੜ ਰਿਹਾ ਤੇ ਇਸ ਪਛੜ ਜਾਣ ਨੇ ਬਹੁਤ ਵੱਡਾ ਸ਼ਾਇਦ ਨੁਕਸਾਨ ਅਕਾਲੀ ਦਲ ਦਾ ਕਰਨਾ ਤੇ ਲਾਭ 'ਚ ਰਹੇਗੀ ਆਮ ਆਦਮੀ ਪਾਰਟੀ। ਇਸ ਐਂਗਲ ਤੋਂ ਦੇਖਦੇ ਆ ਏਦਾਂ ਲੱਗਦਾ ਜੀ। ਹਾਂਜੀ ਬਿਲਕੁਲ, ਜਿਹੜੀ ਤੁਸੀਂ ਗੱਲ ਦੱਸੀ ਆ ਕਿ ਬਹੁਤ ਵੱਡਾ ਖੌਫ ਆ ਜੀ ਇਹਨਾਂ ਦੇ ਵਿੱਚ ਕਿ ਝਾੜੂ ਵਾਲੇ ਆ ਗਏ ਆ। ਅਤੇ ਅੱਗੇ ਆਪਾਂ ਸੁੱਚਾ ਸਿੰਘ ਦੀ ਛੋਟੇ ਫਰੋਰਾਂ ਦੀ ਗੱਲ ਕਰੀਏ ਕਿ ਉਹਨਾਂ ਦੀਆਂ ਜਿਹੜੀਆਂ ਕਨਸੂਆਂ ਮਿਲ ਰਹੀਆਂ ਕਿ ਕਨਵੀਨਰੀ ਤੋਂ ਉਹਨਾਂ ਨੂੰ ਬਦਲਿਆ ਜਾ ਰਿਹਾ, ਪਰ ਨਾਲ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਕਿ ਦੂਜੀ ਲਿਸਟ ਵੀ ਜਿਹੜੀ ਆ ਆਉਣ ਵਾਲੀ ਆ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਦੂਸਰੀ ਸੂਚੀ ਬਾਰੇ ਤਾਂ ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ, ਅਸੀਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਹੈ। ਮੀਟਿੰਗ ਹੋਈ ਹੈ ਜਿਹਦੇ 'ਚ ਸੰਜੇ ਸਿੰਘ ਹੋਰੀ ਜਿਹੜੇ ਪੰਜਾਬ ਦੇ ਇੰਚਾਰਜ ਲਾਏ ਹੋਏ ਨੇ ਤੇ ਦੁਰਗੇਸ਼ ਪਾਠਕ ਜਿਹਦੇ ਤੇ ਇਲਜ਼ਾਮ ਵੀ ਬੜੇ ਲਾਏ ਸੀ ਪਿੱਛੇ, ਬਕਾਇਦਾ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਕੁਝ ਲੋਕ ਇੱਧਰ ਉੱਧਰ ਹੁੰਦੇ ਆ, ਜਦੋਂ ਵੀ ਹੁੰਦੇ ਆ ਤੇ ਫਿਰ ਲੀਡਰਸ਼ਿਪ ਦੇ ਇਲਜ਼ਾਮ ਵੀ ਲਾਉਂਦੇ ਆ। ਦੁਰਗੇਸ਼ ਪਾਠਕ ਤੇ ਵੀ ਇਸ ਤਰ੍ਹਾਂ ਦਾ ਇਲਜ਼ਾਮ ਲਾਇਆ ਸੀ ਕਿ ਇਹ ਤਾਂ ਜੀ ਪੈਸੇ ਬੜੇ ਇਕੱਠੇ ਕਰ ਰਹੇ ਨੇ ਟਿਕਟਾਂ ਦੀ ਵੰਡ ਦੇ ਮਾਮਲੇ 'ਚ। ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਹੈ ਤੇ ਭਗਵੰਤ ਮਾਨ ਤੇ ਪ੍ਰੋਫੈਸਰ ਸਾਧੂ ਸਿੰਘ ਵੀ ਉਸ ਮੀਟਿੰਗ 'ਚ ਹਾਜ਼ਰ ਸੀ। ਚੰਡੀਗੜ੍ਹ ਦੀ ਮੀਟਿੰਗ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਹੀ ਇਹ ਗੱਲ ਦੱਸੀ ਹੈ ਕਿ 15 ਤੋਂ 18 ਉਮੀਦਵਾਰ ਹੋਣਗੇ ਸਾਡੀ ਦੂਜੀ ਸੂਚੀ ਦੇ ਵਿੱਚ। ਅਸੀਂ ਉਹ
ਫਾਈਨਲ ਕਰ ਦਿੱਤੀ ਹੈ ਤੇ ਇਹ ਦਿੱਲੀ ਭੇਜ ਦਿੱਤੀ ਹੈ। ਹੁਣ ਦਿੱਲੀੋਂ ਸਹੀ ਪੈਣ ਦੀ ਲੋੜ ਹੈ। ਅੱਛਾ, ਇਹਦੇ 'ਚ ਇਹ ਹੋਇਆ, ਜਿਹੜੀ ਇੰਪੋਰਟੈਂਟ ਗੱਲ ਇਹ ਹੈ, ਜਿਹੜੀ ਤੁਸੀਂ ਵੀ ਗੱਲ ਕਰ ਰਹੇ ਹੋ ਵੀ ਸੁੱਚਾ ਸਿੰਘ ਛੋਟੇਪੁਰ ਨੂੰ ਐਜ਼ ਏ ਕਨਵੀਨਰ ਬਹੁਤੀ ਦੇਰ ਸ਼ਾਇਦ ਨਾ ਚਲਾਇਆ ਜਾਏ। ਇੱਦਾਂ ਦੀਆਂ ਕੰਸੋਂ ਆ ਰਹੀਆਂ ਵੀ ਉਹਨਾਂ ਨੂੰ ਬਦਲ ਕੇ ਕਿਸੇ ਹੋਰ ਨੂੰ ਕਨਵੀਨਰ ਲਾਇਆ ਜਾਏ। ਇਹ ਉਦੋਂ ਗੱਲ ਆ ਰਹੀ ਹੈ ਜਦੋਂ ਸੁੱਚਾ ਸਿੰਘ ਛੋਟੇਪੁਰ ਤੇ ਬਕਾਇਦਾ ਬਾਕੀ ਲੀਡਰਸ਼ਿਪ ਨਾਲ ਬੈਠ ਕੇ ਮੀਟਿੰਗ ਕਰਕੇ ਦੂਸਰੀ ਲਿਸਟ ਬਾਰੇ ਚਰਚਾ ਕਰਦੇ ਆ ਤੇ ਫਾਈਨਲ ਕਰਦੇ ਆ ਸੂਚੀ। ਜਦਕਿ ਪਹਿਲੀ ਲਿਸਟ ਤੇ ਤੁਹਾਨੂੰ ਪਤਾ ਸੁੱਚਾ ਸਿੰਘ ਛੋਟੇਪੁਰ ਦੇ ਇਤਰਾਜ਼ ਸੀ। ਸੁੱਚਾ ਸਿੰਘ ਛੋਟੇਪੁਰ ਨੇ ਓਪਨਲੀ ਇਹ ਗੱਲ ਕਿਹਾ ਕਿ 3-4 ਨਾਮਾਂ ਤੇ ਮੈਨੂੰ ਇਤਰਾਜ਼ ਹੈ ਤੇ ਮੈਂ ਜਾ ਕੇ ਅਰਵਿੰਦ ਕੇਜਰੀਵਾਲ ਕੋਲ ਵੀ ਇਹਦੀ ਸ਼ਿਕਾਇਤ ਕਰੂੰਗਾ। ਤੇ ਜਦੋਂ ਸੂਚੀ ਜਾਰੀ ਕੀਤੀ ਗਈ ਸੀ, ਪਹਿਲੇ ਤੁਹਾਨੂੰ ਪਤਾ ਹੈ ਰਾਤ ਨੂੰ ਸੁੱਚਾ ਸਿੰਘ ਛੋਟੇਪੁਰ ਚੰਡੀਗੜ੍ਹ ਸੀ, ਪਰ ਸੂਚੀ ਜਾਰੀ ਕਰਨ ਤੋਂ ਪਹਿਲਾਂ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇਹਦੇ 'ਚ ਆਹ ਨਾ ਆ ਤੇ ਜਿਹੜੀਆਂ ਮੇਰੀਆਂ ਰਿਕਮੈਂਡੇਸ਼ਨ ਹੈਗੀਆਂ ਉਹਦੇ 'ਚ ਉਸ ਤਰ੍ਹਾਂ ਵਿਚਾਰੀਆਂ ਨੇ ਗਈਆਂ ਤੇ ਉਹ ਰਾਤੋਂ ਰਾਤ ਹੀ ਚੰਡੀਗੜ੍ਹੋਂ ਚਲ ਗਏ ਸੀ। ਸੂਚੀ ਜਾਰੀ ਕਰਨ ਵੇਲੇ ਪ੍ਰੈਸ ਕਾਨਫਰੰਸ ਵਿੱਚ ਸੁੱਚਾ ਸਿੰਘ ਛੋਟੇਪੁਰ ਹੈ ਨਹੀਂ ਸੀ। ਉਸ ਤੋਂ ਬਾਅਦ ਉਹਨਾਂ ਨੇ ਇਤਰਾਜ਼ ਵੀ ਆਪਣੇ ਪ੍ਰਗਟ ਕੀਤੇ। ਹੁਣ ਜਦੋਂ ਦੂਜੀ ਸੂਚੀ ਦੀ ਗੱਲ ਆ ਰਹੀ ਹੈ ਤੇ ਬਕਾਇਦਾ ਉਹ ਮੀਟਿੰਗ ਨੂੰ ਹੈਡ ਕਰ ਰਹੇ ਆ। ਨਾਲ ਦੀ ਨਾਲ ਗੱਲ ਚੱਲ ਰਹੀ ਹੈ ਕਿ ਉਹਨਾਂ ਨੂੰ ਬਦਲਿਆ ਜਾ ਸਕਦਾ। ਹੁਣ ਮੇਰੀ ਇਹ ਹੈ ਇੱਥੇ ਧਾਰਨਾ, ਭਾਵੇਂ ਬਦਲ ਦਿੱਤਾ ਜਾਏ ਉਹਨਾਂ ਨੂੰ, ਕਿਉਂਕਿ ਇਹ ਤਾਂ ਹੁਣ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ, ਪਰ ਜੇ ਉਹਨਾਂ ਨੂੰ ਬਦਲ ਦਿੱਤਾ ਗਿਆ, ਉਹਨਾਂ ਨੂੰ ਕਨਵੀਨਰ ਨਹੀਂ ਰੱਖਿਆ ਗਿਆ ਤੇ ਆਮ ਆਦਮੀ ਪਾਰਟੀ ਵਾਸਤੇ ਦਿੱਕਤ ਪੈਦਾ ਹੋ ਸਕਦੀ ਹੈ। ਭਾਵੇਂ ਫਾਲੋਅਰ ਉਹਨੇ ਨਹੀਂ ਹੈ ਸੁੱਚਾ ਸਿੰਘ ਛੋਟੇਪੁਰ ਦੇ, ਏਦਾਂ ਨਹੀਂ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਤੁਸੀਂ ਕਨਵੀਨਰਸ਼ਿਪ ਤੋਂ ਲਾ ਦਿਓ ਤੇ ਜੇ ਉਹ ਬਾਗੀ ਹੋ ਜਾਣ ਤੇ ਆਮ ਆਦਮੀ ਪਾਰਟੀ ਤਾਂ ਟੁੱਟ ਕੇ ਬਿਲਕੁਲ ਬਰਾਬਰ ਵੰਡੀ ਜਾਊਗੀ। ਏਦਾਂ ਦੀ ਪੋਜੀਸ਼ਨ ਨਹੀਂ ਹੈ। ਆਪਾਂ ਨੂੰ ਇਸ ਗੱਲ ਦਾ ਪਤਾ ਹੈ। ਕੋਈ ਵੀ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚੋਂ ਕਿਸੇ ਨੂੰ ਵੀ ਕੱਢ ਦਿਓ, ਉਹਦੇ ਨਾਲ ਪਾਰਟੀ ਜਿਹੜੀ ਹੈ ਬਕਾਇਦਾ ਏਦਾਂ ਦੋ ਫਾਰ ਨਹੀਂ ਹੋਣ ਵਾਲੀ, ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਮੂਵ ਬਣੀ ਹੋਈ ਹੈ ਤੇ ਥੋੜੇ ਬਹੁਤ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਉਹਦੇ ਤੇ ਲੋਕ ਬਹੁਤਾ ਫਿਕਰ ਨਹੀਂ ਕਰਦੇ, ਚਿੰਤਾ ਨਹੀਂ ਕਰਦੇ। ਉਹ ਇਸ ਵੇਗ ਦੇ ਵਿੱਚ ਲੋਕ ਜਿਹੜੇ ਇਸ ਵੇਲੇ ਹੈਗੇ ਆ, ਪਰ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਦਿੱਕਤ ਹੋ ਸਕਦੀ ਹੈ ਜੇ ਅੱਜ ਦੀ ਤਰੀਕ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰਸ਼ਿਪ ਤੋਂ ਹਟਾਇਆ ਗਿਆ। ਤਾਂ ਪਹਿਲਾਂ ਹੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਆ ਕੁਝ ਇੱਕ ਮੁੱਦਿਆਂ ਦੇ ਉੱਤੇ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਾਰਾਜ਼ ਹੋ ਕੇ ਨੁਕਸਾਨ ਜ਼ਰੂਰ ਕਰ ਸਕਦੇ ਆਮ ਆਦਮੀ ਪਾਰਟੀ ਦਾ। ਬਾਕੀ ਇਹ ਵੀ ਹੋ ਸਕਦਾ ਕਿ ਕੌੜਾ ਘੁੱਟ ਵੀ ਭਰ ਲੈਣ ਉਹ, ਜੇ ਏਦਾਂ ਹੁੰਦੀ ਹੈ। ਕੌੜਾ ਘੁੱਟ ਭਰ ਕੇ ਵੀ ਚਲੋ ਟਿਕਟਾਂ ਮਿਲਣੀਆਂ, ਮੈਂ MLA ਤਾਂ ਘੱਟੋ ਘੱਟ ਬਣੂੰਗਾ, ਫਿਰ MLA ਬਣਨ ਤੋਂ ਬਾਅਦ ਜੋ ਮਰਜ਼ੀ ਕਰ ਲਈਏ। ਸੋ ਇਸ ਤਰ੍ਹਾਂ ਦੀ ਭਾਵਨਾ ਵੀ ਹੋ ਸਕਦੀ ਹੈ। ਪਰ ਉਹਦੇ ਬਾਵਜੂਦ ਮੈਂ ਸਮਝਦਾ ਆਮ ਆਦਮੀ ਪਾਰਟੀ ਨੂੰ, ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ, ਉਹ ਲੀਡਰਸ਼ਿਪ ਵੀ ਅਸਲ ਦੇ ਵਿੱਚ ਏਦਾਂ ਹੀ ਹੈ ਜਿੱਦਾਂ ਅਸੀਂ ਅਕਸਰ ਚਰਚਾ ਕਰਦੇ ਹਾਂ ਕਿ ਕੋਈ ਉੱਥੇ ਸਮੂਹਕ ਲੀਡਰਸ਼ਿਪ ਨਹੀਂ ਹੈ। ਲੀਡਰਸ਼ਿਪ ਵੀ ਉੱਥੇ ਅਰਵਿੰਦ ਕੇਜਰੀਵਾਲ ਹੈ। ਜੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਹਿਤਾ ਉਹ ਹੋਣਾ ਹੈ। ਇਸ ਕਰਕੇ ਇਹ ਆਮ ਆਦਮੀ ਪਾਰਟੀ ਦੀ ਇੱਕ ਪ੍ਰੋਬਲਮ ਵੀ ਹੈ ਇਹ ਵੀ ਸਮੂਹਕ ਫੈਸਲੇ ਜਿਹੜੇ ਨਹੀਂ ਹੁੰਦੇ। ਇੱਕੋ ਵਿਅਕਤੀ ਜਿਹੜਾ ਆ ਇੱਕ ਛਤਰ ਆਮ ਆਦਮੀ ਪਾਰਟੀ ਦੇ ਫੈਸਲੇ ਕਰਦਾ। ਸੋ ਜੇ ਫੈਸਲਾ ਕਰ ਲਿਆ ਗਿਆ, ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਚੋਣਾਂ ਦੇ ਦਿਨ ਹੈ, ਚੋਣਾਂ ਤੋਂ ਬਾਅਦ ਭਾਵੇਂ ਜੋ ਮਰਜ਼ੀ ਕਰ ਲੈਣ, ਚੋਣਾਂ ਦੇ ਦਿਨਾਂ ਦੇ ਦੌਰਾਨ ਕਨਵੀਨਰ ਨੂੰ ਹਟਾਉਣਾ ਖੁਦ ਪੈਰਾਂ ਤੇ ਕਹਾੜੀ ਮਾਰਨ ਵਾਲੀ ਗੱਲ ਹੋਏਗੀ ਆਮ ਆਦਮੀ ਪਾਰਟੀ ਵਾਸਤੇ। ਬਾਕੀ ਜਿਹੜੇ ਆਪਣੇ ਕੇਜਰੀਵਾਲ ਸਾਹਿਬ ਹੈਗੇ ਆ, ਉਹ ਬੜੇ ਸਿਆਣੇ ਨੇ ਇਸ ਗੱਲੋਂ, ਸਾਰੀਆਂ ਚੀਜ਼ਾਂ ਉਹ ਦੇਖ ਕੇ ਕਰਦੇ ਨੇ। ਭਾਵੇਂ ਇੱਕ ਕਿਸਮ ਦੀ ਕਹਿ ਲਓ ਵੀ ਡਿਕਟੇਟਰਸ਼ਿਪ ਹੈ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ, ਪਰ ਉਹਨਾਂ ਦੇ ਫੈਸਲੇ ਜਿਹੜੇ ਹੈ ਉਹ ਅਕਸਰ ਸੂਟ ਕਰਦੇ ਆਮ ਆਦਮੀ ਪਾਰਟੀ ਨੂੰ। ਸੋ ਇਸ ਮਾਮਲੇ ਤੋਂ ਕੀ ਕਰਦੇ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਭਾਜੀ, ਤੇ ਅੱਗੇ ਵੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਨਵਜੋਤ ਸਿੰਘ ਸਿੱਧੂ ਬਾਰੇ ਬੜੇ ਅਟਕਲ ਪੱਚੂ ਲਾਏ ਜਾ ਰਹੇ ਸੀਗੇ। ਸ਼ਾਇਦ ਪਹਿਲਾਂ ਇਹ ਸੀ ਕਿ ਉਹਨਾਂ ਨੇ ਕੋਈ ਪੰਡਤ ਤੋਂ ਦਿਨ ਕਢਾਏ ਆ ਕਿ ਮੈਂ ਇਸ ਦਿਨ ਆ, ਪਰ ਹੁਣ ਜਿਹੜੇ ਦਿਨ ਆ ਇਹਨਾਂ ਦੇ ਅੱਗੇ ਪਿੱਛੇ ਹੋ ਰਹੇ ਆ, ਫਿਰ ਅੱਗੇ ਤੋਂ ਅੱਗੇ ਪੈ ਰਹੇ ਆ। ਕੀ ਲੱਗਦਾ ਨਹੀਂ ਕਿ ਕੋਈ ਸੌਦੇਬਾਜ਼ੀ ਆ, ਕੋਈ ਜਿਹੜਾ ਇਹਨਾਂ ਦਾ ਕੋਈ ਨਾ ਕੋਈ ਸੌਦਾ ਧੁਰੇ ਨਹੀਂ ਚੜਿਆ? ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ, ਅਸੀਂ ਇਹ ਬੜੀ ਦੇਰ ਤੋਂ ਦੇਖ ਰਹੇ ਹਾਂ ਜਿਹੜਾ ਐਪੀਸੋਡ ਦਿਖਾਈ ਦੇ ਰਿਹਾ ਨਵਜੋਤ ਸਿੰਘ ਸਿੱਧੂ ਮਾਮਲਾ ਏਦਾਂ ਲੱਗ ਰਿਹਾ ਜਿਵੇਂ ਕੋਈ ਟੈਲੀਵਿਜ਼ਨ ਦਾ ਸੀਰੀਅਲ ਚੱਲ ਰਿਹਾ ਹੋਵੇ, ਲੜੀਵਾਰ, ਬਈ ਅੱਧੇ ਘੰਟੇ ਦਾ ਸੀਰੀਅਲ ਹੈ, ਉਸ ਤੋਂ ਬਾਅਦ ਕੱਲ੍ਹ ਨੂੰ ਦੇਖੋ ਬਾਕੀ, ਫਿਰ ਉਸ ਤੋਂ ਬਾਅਦ ਅਗਲੇ ਕੱਲ੍ਹ ਨੂੰ ਦੇਖੋ ਬਾਕੀ। ਕਿਉਂਕਿ ਅੱਜ ਕੱਲ੍ਹ TV ਸੀਰੀਅਲ 'ਚ ਵੀ ਮਤਲਬ ਹੈਗੇ ਨੇ, ਕੰਮ ਕਰਦੇ ਨੇ, ਬਕਾਇਦਾ ਜੱਜਮੈਂਟ ਤੇ ਬੈਠੇ ਵੀ ਬਹੁਤ ਸਾਰੇ ਥਾਵਾਂ ਤੇ, ਨਾਲ ਦੀ ਨਾਲ ਜਿਹੜਾ ਕਪਿਲ ਸ਼ਰਮਾ ਵਾਲਾ ਸ਼ੋਅ ਉਹਦੇ 'ਚ ਵੀ ਬੈਠੇ ਹੁੰਦੇ ਆ। ਸੋ ਉਹਨਾਂ ਦਾ ਟੈਲੀਵਿਜ਼ਨ ਦਾ ਜਿਹੜਾ ਲਗਾ ਆ ਉਹ ਆਪਣੇ ਥਾਂ ਦੇ ਉੱਤੇ ਆ, ਪਰ ਉਹਨਾਂ ਦਾ ਸਿਆਸੀ ਜੀਵਨ ਵੀ ਇੱਕ ਟੈਲੀਵਿਜ਼ਨ ਸੀਰੀਅਲ ਵਾਂਗ ਚੱਲਦਾ ਦਿਖਾਈ ਦੇ ਰਿਹਾ, ਜਿਹਦੇ 'ਚ ਪਤਾ ਨਹੀਂ ਲੱਗਦਾ ਕਿ ਆਖਰੀ ਜਿਹੜੇ ਪਲ ਹੁੰਦੇ ਆ ਇੱਕ ਦਿਨ, ਮੰਨ ਲਓ ਅੱਜ TV ਸੀਰੀਅਲ ਚੱਲ ਰਿਹਾ ਤੇ ਜਿਹੜਾ ਕੋਈ ਸੀਰੀਅਲ ਹੈ ਉਹਦੇ 'ਚ ਆਖਰੀ ਪਲ 'ਚ ਕੀ ਵਾਪਰਦਾ ਸਾਨੂੰ ਨਹੀਂ ਪਤਾ, ਅਚਾਨਕ ਹੀ ਵਾਪਰਦਾ ਤੇ ਫਿਰ ਉੱਥੇ ਇੱਕ ਸਸਪੈਂਸ ਜਿਹੜਾ ਰਹਿ ਜਾਂਦਾ ਹੈ ਤੇ ਫਿਰ ਇਹ ਰਹਿੰਦੀ ਹੈ ਕਿ ਕੱਲ੍ਹ ਨੂੰ ਕੀ ਆਊਗਾ ਇਸ ਸੀਰੀਅਲ ਦੇ ਵਿੱਚ। ਏਦਾਂ ਹੋ ਰਿਹਾ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ। ਉਹਨਾਂ ਦੀ ਸਿਆਸਤ ਜਿਸ ਕਿਸਮ ਦੀ ਉਹਨਾਂ ਦੀ ਹੈ, ਪਿਛਲੇ 3 ਸਾਲ ਦੇ ਵਿੱਚੋਂ ਇੱਕ ਸਿਆਸੀ ਲੜੀਵਾਰ ਅਸੀਂ ਦੇਖ ਰਹੇ ਹਾਂ, ਸਿਆਸੀ ਸੀਰੀਅਲ ਦੇਖ ਰਹੇ ਹਾਂ ਨਵਜੋਤ ਸਿੰਘ ਸਿੱਧੂ ਦਾ। ਉਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਉਹਨਾਂ ਨੇ ਕੀ ਕਹਿਣਾ ਆ, ਕਿੱਥੇ ਸਸਪੈਂਸ ਰੱਖਣਾ ਹੈ ਤੇ ਫਿਰ
ਉਸ ਸਸਪੈਂਸ ਨੂੰ ਨਵਾਂ ਮੋੜ ਨਵਜੋਤ ਕੌਰ ਸਿੱਧੂ ਨੇ ਦੇਣਾ, ਉਹਦੀ ਪਤਨੀ ਨੇ, ਦੋਨੋਂ ਨਵਜੋਤ ਹੈ। ਹੁਣ ਇਹ ਸਾਰੇ ਮਾਮਲੇ ਨੂੰ ਜਦੋਂ ਅਸੀਂ ਦੇਖ ਰਹੇ ਹਾਂ ਤੇ ਉਹਦੇ 'ਚ ਨਜ਼ਰ ਆ ਰਿਹਾ ਹੈ ਕਿ ਸੌਦੇਬਾਜ਼ੀ ਸਿਰੇ ਨਹੀਂ ਚੱਲ ਰਹੀ। ਸੌਦੇਬਾਜ਼ੀ ਕੀ ਹੈ? ਸੌਦੇਬਾਜ਼ੀ ਇਹ ਹੈ ਜੋ ਸਾਡੇ ਕੋਲ ਖਬਰਾਂ ਆ ਰਹੀਆਂ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਮੀਟਿੰਗ ਹੋਈ ਹੈ 14 ਅਗਸਤ ਰਾਤ ਨੂੰ 11 ਵਜੇ ਅਰਵਿੰਦ ਕੇਜਰੀਵਾਲ ਦੇ ਘਰ। ਅਰਵਿੰਦ ਕੇਜਰੀਵਾਲ ਉੱਥੇ ਉਹਨਾਂ ਨੇ, ਜੋ ਸਾਡੇ ਕੋਲ ਖਬਰਾਂ, ਉੱਥੇ ਉਹਨਾਂ ਨੇ ਇਹ ਕਹਿਤਾ ਵੀ ਭਾਈ ਮੈਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਟਾਰ ਕੰਪੇਨਰ ਦੇ ਤੌਰ ਤੇ ਆਮ ਆਦਮੀ ਪਾਰਟੀ ਨਾਲ ਜੁੜਾਂ ਤੇ ਭਾਈ 40 ਸੀਟਾਂ ਘੱਟੋ ਘੱਟ ਮੇਰੀ ਮਰਜ਼ੀ ਦੀਆਂ ਦੇ ਦਿਓ ਮੈਨੂੰ। ਮੈਂ ਆਪਣੀ ਮਰਜ਼ੀ ਨਾਲ 40 ਕੈਂਡੀਡੇਟ ਦਊਂਗਾ ਤੇ ਉਹਨਾਂ 40 ਨੂੰ ਜਿਤਾਉਣ ਦੀ ਜ਼ਿੰਮੇਵਾਰੀ ਵੀ ਮੇਰੀ। ਹੁਣ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਕਿਸੇ ਨੂੰ ਤੁਸੀਂ ਇੱਕ ਰਾਈਟ ਦੇ ਦਿਓ ਵੀ 40 ਸੀਟਾਂ ਤੇਰੀਆਂ ਭਾਈ ਤੂੰ ਆਪੇ ਕਰ ਲੈ ਜਿਹੜੇ ਕੈਂਡੀਡੇਟ ਲਿਆਉਣੇ ਆ। ਇਹ ਕਿੱਦਾਂ ਹੋ ਜੂਗੀ? ਆਮ ਆਦਮੀ ਪਾਰਟੀ 'ਚ ਤਾਂ ਪਹਿਲਾਂ ਹੀ ਆ ਰੌਲਾ ਪੈਣ ਡਿਆ, ਇੱਕ ਹਲਕੇ ਤੋਂ 34 ਉਮੀਦਵਾਰ ਕਾਗਜ਼ ਭਰਨ ਡਏ ਆ ਬੜੀ ਮੁਸ਼ਕਲ ਦੇ ਨਾਲ। ਪਹਿਲਾਂ 18 ਉਮੀਦਵਾਰ 19 ਉਮੀਦਵਾਰ ਐਲਾਨੇ ਆ, ਹੁਣ 15-18 ਦੀ ਦੂਜੀ ਸੂਚੀ ਜਾਰੀ ਕਰਨ ਦੀ ਗੱਲ ਹੋ ਰਹੀ ਹੈ। ਤੇ ਫਿਰ ਏਦਾਂ ਕਿੱਦਾਂ ਪੋਸੀਬਿਲਿਟੀ ਹੈ ਕਿ ਇੱਕ ਵਿਅਕਤੀ ਨੂੰ ਇਹ ਹੱਕ ਦੇ ਦਿੱਤੇ ਜਾਣ ਵੀ ਠੀਕ ਹੈ 40 ਸੀਟਾਂ ਤੇਰੀਆਂ, ਤੂੰ ਲਾ ਜਿਹੜੇ ਉਮੀਦਵਾਰ ਲਾਉਣੇ ਆ, ਕੌਣ ਪ੍ਰਵਾਨ ਕਰੇਗਾ? ਸੋ ਸ਼ਾਇਦ ਇਹ ਡੈਡਲੌਕ ਬਣਿਆ ਹੋਇਆ। ਅੱਛਾ, ਉਹਨਾਂ ਨੇ ਕਿਹਾ ਕਿ ਅਸਲ 'ਚ ਉਹਨਾਂ ਨੂੰ ਸਾਫ਼ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਵੀ ਭਾਈ ਚੋਣਾਂ ਤੱਕ ਜਦ ਤੱਕ ਵੋਟਾਂ ਨਹੀਂ ਪੈ ਜਾਂਦੀਆਂ, ਆਖਰੀ ਵੋਟ ਨਹੀਂ ਪੈ ਜਾਂਦੀ, ਉਦੋਂ ਤੱਕ ਅਸੀਂ ਕੋਈ ਸੀਐਮ ਦਾ ਕੈਂਡੀਡੇਟ ਨਹੀਂ ਕਿਸੇ ਨੂੰ ਰਲਣਾ। ਤੇ ਠੀਕ ਹੈ ਤੁਸੀਂ ਸੀਐਮ ਦੇ ਕੈਂਡੀਡੇਟ ਸਾਡੇ ਹੋ ਸਕਦੇ ਹੋ, ਪਰ ਉਹ ਚੋਣਾਂ ਤੋਂ ਬਾਅਦ ਫਿਰ ਆਪਣੀ ਜਿਹੜੀ ਸਾਰੀ ਪੋਲੀਟਿਕਸ ਹੈ ਉਹਨੂੰ ਡਿਜ਼ਾਈਨ ਕਰਨਾ ਚਾਹੁੰਦੇ ਆ ਨਵਜੋਤ ਸਿੰਘ ਸਿੱਧੂ 40 ਸੀਟਾਂ ਤੇ ਹੱਕ ਲੈ ਕੇ। ਤੇ ਹਾਂ 40 ਸੀਟਾਂ ਮੈਂ ਲਊਂਗਾ ਤੇ ਆਪਣੇ ਬੰਦੇ ਖੜੇ ਕਰੂੰਗਾ, ਜੇ ਮੇਰੇ ਬੰਦੇ ਜਿੱਤਣਗੇ ਬਹੁਤੇ ਤੇ ਫਿਰ ਠੀਕ ਹੈ, ਮੈਨੂੰ ਸੀਐਮ ਬਣਨ 'ਚ ਕੋਈ ਰੋਕ ਨਹੀਂ ਸਕਦਾ। ਉਹਦੀ ਮਾਰ ਇਹ ਹੈ, ਨਵਜੋਤ ਸਿੰਘ ਸਿੱਧੂ ਇਸ ਤਰੀਕੇ ਨਾਲ ਮਾਰ ਕਰਨਾ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਇਹ ਸਾਰੀਆਂ ਚੀਜ਼ਾਂ ਅਲਾਓ ਨਹੀਂ ਕਰਦੇ ਹੱਕ ਦੇ ਵਿੱਚ। ਸੋ ਇਹ ਇੱਥੇ ਡੈਡਲੌਕ ਬਣਿਆ ਹੋਇਆ। ਇਸੇ ਕਰਕੇ ਬਾਰ-ਬਾਰ ਉਹਨਾਂ ਦੀ ਜਿਹੜੀ ਜੁਆਇਨਿੰਗ ਹੈ ਆਮ ਆਦਮੀ ਪਾਰਟੀ ਦੇ ਵਿੱਚ ਉਹ ਟਲ ਰਹੀ ਹੈ। ਪਰਸੋਂ ਬੀਬੀ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਸੀ ਕਿ ਦੇਖੋ ਜੀ ਅਗਲੇ ਹਫ਼ਤੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਸਕਦੇ ਹੈ ਨਵਜੋਤ ਸਿੰਘ ਸਿੱਧੂ। ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵੀ ਸਾਡੇ ਨਾਲ ਸੰਪਰਕ ਕਰ ਰਹੀ ਹੈ, ਪਰ ਕਾਂਗਰਸ ਤੇ ਅਕਾਲੀ ਇੱਕੋ ਜਿਹੇ ਆ ਤੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਨੂੰ ਪ੍ਰੈਫਰ ਕਰਨਗੇ। ਪਰ ਪ੍ਰੈਫਰ ਤਾਂ ਕਰਨਗੇ ਪਰ ਬਿਨਾਂ ਸੌਦੇ ਤੋਂ ਨਹੀਂ ਕਰਨਗੇ। ਇਹਦੇ ਤੋਂ ਹੁਣ ਜਿੰਨੀਆਂ ਮਰਜ਼ੀ ਤੁਸੀਂ ਗੱਲਾਂ ਕਰ ਲਓ, ਜੇ ਆਮ ਆਦਮੀ ਪਾਰਟੀ ਵੀ ਇਸ ਤਰ੍ਹਾਂ ਦੀ ਰਾਜਨੀਤਿਕ ਸੌਦੇਬਾਜ਼ੀ ਦੇ ਨਾਲ ਕਿਸੇ ਨੂੰ ਲੈ ਕੇ ਆਉਂਦੀ ਹੈ ਤਾਂ ਫਿਰ ਬਾਕੀਆਂ ਨਾਲੋਂ ਕਿੰਨਾ ਕੁ ਵੱਖਰਾ ਮਾਹੌਲ ਦੇ ਸਕਣਗੇ ਪੰਜਾਬ ਦੇ ਵਿੱਚੋਂ। ਇਸ ਗੱਲ ਨੂੰ ਵੀ ਜ਼ਰੂਰ ਜ਼ਿਹਨ 'ਚ ਰੱਖਣਾ ਚਾਹੀਦਾ ਜੀ। ਅਜੀ ਤੇ ਅੱਗੇ ਗੱਲ ਆਪਾਂ ਆ ਜਾਂਦੇ ਹਾਂ ਕਾਂਗਰਸ ਤੇ। ਕਾਂਗਰਸ ਨੇ ਵੀ ਹਜੇ ਜਿਹੜਾ ਇਹ ਅਜੇ ਤਾਈਂ ਕੋਈ ਵੀ ਅਨਾਊਂਸ ਨਹੀਂ ਕੀਤਾ, ਲਿਸਟ ਅਨਾਊਂਸ ਨਹੀਂ ਕੀਤੀ ਤੇ ਪਰ ਉਹਨਾਂ ਨੇ ਇਹ ਜ਼ਰੂਰ ਖੋਲ੍ਹਿਆ ਸੀਗਾ ਕਿ ਆਪਣੇ ਐਪਲੀਕੇਸ਼ਨਾਂ ਭਰੋ, ਪਰ ਉੱਥੇ ਐਪਲੀਕੇਸ਼ਨਾਂ ਦਾ ਵੀ ਹੜ੍ਹ ਆਇਆ ਹੋਇਆ। ਕੀ ਇਹਨਾਂ ਨੂੰ ਇਸ ਤਰ੍ਹਾਂ ਦੀ ਸੇਮ ਪ੍ਰੋਬਲਮ ਨਹੀਂ ਆਉਣ ਵਾਲੀ? ਬਿਲਕੁਲ। ਦੇਖੋ ਕਾਂਗਰਸ ਪਾਰਟੀ ਫਿਰ ਵੀ ਅਕਾਲੀ ਦਲ ਤੋਂ ਥੋੜੀ ਬਿਹਤਰ ਪੋਜੀਸ਼ਨ 'ਚ ਦਿਖਾਈ ਦੇ ਰਹੀ ਹੈ। ਇੱਕ ਤਾਂ ਉਹਨਾਂ ਨੇ ਜਿਹੜਾ ਇੱਕ ਤਰੀਕਾ ਅਪਣਾਇਆ ਕੈਂਡੀਡੇਟ ਦਾ ਵੀ ਕਿੱਦਾਂ ਕੈਂਡੀਡੇਟ ਚੁਣਨਾ, ਉਹਦੇ ਕਰਕੇ ਸ਼ਾਂਤੀ ਹੋ ਗਈ ਕਾਫੀ ਵੱਡੇ ਪੱਧਰ ਤੇ। ਪਰ ਫਿਰ ਵੀ ਦੇਖੋ ਆਖਰੀ ਦਿਨ ਸੀ 15 ਅਗਸਤ ਉਹਨਾਂ ਦੇ ਫਾਰਮ ਭਰਨ ਦਾ, ਯਾਨੀ ਅਰਜ਼ੀਆਂ ਲਾਉਣ ਦਾ ਵੀ ਮੈਨੂੰ ਟਿਕਟ ਚਾਹੀਦੀ ਹੈ। ਆਖਰੀ ਦਿਨ ਹੀ 1500 ਅਰਜ਼ੀਆਂ ਆਈਆਂ। ਤੁਸੀਂ ਅੰਦਾਜ਼ਾ ਕਰ ਲਓ ਇੱਕ ਹਲਕੇ ਤੋਂ ਕਿੰਨੇ ਉਮੀਦਵਾਰ ਹੋਣਗੇ। ਮਤਲਬ 117 ਹਲਕੇ ਹੈ, ਆਖਰੀ ਦਿਨ 1500 ਕੈਂਡੀਡੇਟ ਨੇ ਅਰਜ਼ੀਆਂ ਦਿੱਤੀਆਂ ਵੀ ਮੈਨੂੰ ਟਿਕਟ ਚਾਹੀਦੀ ਹੈ। ਫਿਰ ਵੀ ਸ਼ਾਂਤੀ ਅੱਗੇ ਨਾਲੋਂ ਹੋਈ ਹੈ। ਤੇ ਇੱਕ ਵਿਧੀ ਜਿਹੜੀ ਅਪਣਾਈ ਗਈ ਸੀ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ, ਉਸ ਵਿਧੀ ਦੇ ਰਿਜ਼ਲਟ ਚੰਗੇ ਸ਼ਾਇਦ ਦਿਖਾਈ ਦੇ ਰਹੇ ਆ। ਪਰ ਜਿਹੜੀ ਲੀਡਰਸ਼ਿਪ ਹੈ, ਜਿਹੜੇ ਵੱਡੇ ਲੀਡਰ ਹੈਗੇ ਕਾਂਗਰਸ ਪਾਰਟੀ ਦੇ, ਜਿਹੜੇ 4-4, 5-5, 6-6 ਵਾਰ MLA ਬਣੇ ਆ, ਉਹਨਾਂ ਨੂੰ ਬੜੀ ਤਕਲੀਫ ਹੋਈ ਐਤਕੀ। ਇਹ ਕੀ ਗੱਲ ਹੋਈ ਵੀ ਹਰੇਕ ਬੂਥ ਤੋਂ 2 ਵੋਟਰਾਂ ਦੀ ਰਿਕਮੈਂਡੇਸ਼ਨ ਲੈ ਕੇ ਆਈਏ ਅਸੀਂ। ਔਰ ਇੱਕ ਜਿਹੜਾ ਹਲਕਾ ਆ ਬਾਈ ਦੀ ਵੇ, ਇੱਕ ਹਲਕਾ ਜਿਹੜਾ ਆ ਉਹਦੇ 'ਚ 160 ਪਿੰਡ ਹੈ, ਮੰਨ ਲਓ 150 ਪਿੰਡ ਹੈ। 150 ਪਿੰਡਾਂ ਦੇ ਹਿਸਾਬ ਨਾਲ ਤੁਸੀਂ ਲਾ ਲਓ ਬਈ ਇੱਕ ਪਿੰਡ ਦੇ ਵਿੱਚ ਔਸਤਨ 3 ਜਾਂ 4 ਬੂਥ ਹੈ ਤੇ ਤੁਸੀਂ ਅੰਦਾਜ਼ਾ ਕਰ ਲਓ ਵੀ 600-700 ਬੂਥ ਜੇ ਹੈਗੇ ਆ, ਮੰਨ ਲਓ 800 ਬੂਥ ਹੈਗੇ ਆ ਤੇ 8-16 ਮਤਲਬ 1500 ਵੋਟਰ ਜਿਹੜਾ ਉਹ ਰਿਕਮੈਂਡ ਕਰੇਗਾ ਕੈਂਡੀਡੇਟ ਨੂੰ। ਘੱਟੋ ਘੱਟ 1500 ਬੰਦਾ ਪਹਿਲਾਂ ਰਿਕਮੈਂਡ ਕਰੇਗਾ, ਹਰ ਬੂਥ ਤੋਂ 2 ਜੇ ਲਈਏ। 1500 ਬੰਦੇ ਦੀ ਰਿਕਮੈਂਡੇਸ਼ਨ ਤੋਂ ਬਾਅਦ ਤੁਸੀਂ ਜਾਂਦੇ ਹੋ ਐਜ਼ ਏ ਕੈਂਡੀਡੇਟ ਆਪਣੀ ਅਰਜ਼ੀ ਲਾਉਂਦੇ ਹੋ। ਇਹ ਤੋਂ ਬੜੇ ਔਖੇ ਸੀ ਸੀਨੀਅਰ ਲੀਡਰ। ਪਰ ਜਦੋਂ ਕੱਲ ਕੈਪਟਨ ਅਮਰਿੰਦਰ ਨੇ ਕਾਗਜ਼ ਭਰੇ ਨਾ, ਆਪਣੀ ਅਰਜ਼ੀ ਲਾਈ ਤੇ ਉਹਨੇ ਵੀ ਬਕਾਇਦਾ 2 ਹਰ ਬੂਥ ਤੋਂ 2 ਬੰਦੇ ਦੀ ਜਿਹੜੀ ਰਿਕਮੈਂਡੇਸ਼ਨ ਲਾਈ ਹੈ ਨਾਲ। ਉਸ ਤੋਂ ਬਾਅਦ ਜਿਹੜੇ ਬਾਕੀ ਲੀਡਰ ਸੀ ਉਹਨਾਂ ਦਾ ਵੀ ਖਤਮ ਹੋ ਗਿਆ ਰੋਸਾ ਗਿਲਾ। ਹੁਣ ਉਹਨਾਂ ਨੇ ਵੀ ਨਾਲ ਇੱਕ ਦੇ ਦਿੱਤੇ ਆਪਣੀ ਰਿਕਮੈਂਡੇਸ਼ਨ ਦੇ ਦਿੱਤੀਆਂ। ਪਰ ਇਹਦਾ ਇੱਕ ਫਾਇਦਾ ਹੋਇਆ ਕਾਂਗਰਸ ਨੂੰ ਵੀ, ਉਹ ਪਹਿਲਾਂ ਹੀ ਇੱਕ ਕੈਂਡੀਡੇਟ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਪਹਿਲੇ 1500 ਲੋਕਾਂ ਕੋਲ ਪਹੁੰਚ ਗਏ ਆਪਣੇ ਹਲਕੇ ਦੇ ਵਿੱਚ। ਯਾਨੀ ਇਹ ਇੱਕ ਪ੍ਰਸ਼ਾਂਤ ਕਿਸ਼ੋਰ ਦੀ ਵਿਧੀ ਹੈ ਜਿਹਦੇ ਕਰਕੇ ਕਾਂਗਰਸ ਨੂੰ ਥੋੜਾ ਲਾਭ ਹੋਏਗਾ।
ਤੇ ਦੂਜੀ ਲਾਭ ਦੀ ਪੋਜੀਸ਼ਨ 'ਚ ਇਹ ਹੈ, ਕਾਂਗਰਸ ਵੀ ਅਕਾਲੀ ਦਲ ਨੇ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਹਲਚਲ ਹੀ ਨਹੀਂ ਦਿਖਾਈ ਕੈਂਡੀਡੇਟ ਦੇ ਬਾਰੇ। ਸੋ ਕਾਂਗਰਸ ਵਾਲੇ ਸਤੰਬਰ ਮਹੀਨੇ ਦੇ ਵਿੱਚ ਆਪਣੇ ਕੈਂਡੀਡੇਟ ਅਨਾਊਂਸ ਕਰਨਗੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ, ਤੇ ਫਿਰ ਮੁਕਾਬਲੇ 'ਚ ਰਹਿਣਗੇ ਉਹ ਘੱਟੋ ਘੱਟ ਆਮ ਆਦਮੀ ਪਾਰਟੀ ਦੇ ਨਾਲ, ਕਿਉਂਕਿ ਜਿਹੜਾ ਪਹਿਲਾਂ ਉਮੀਦਵਾਰ ਐਲਾਨੇ ਜਾਂਦੇ ਉਹ ਪਹਿਲੇ ਆਪਣੇ ਹਲਕੇ ਜਿਹੜੇ ਹੁਣ ਕਵਰ ਕਰ ਲਏ ਹਲਕੇ, ਮੰਨ ਲਓ ਆਮ ਆਦਮੀ ਪਾਰਟੀ ਦੇ ਜਿਹੜੇ 18-19 ਉਮੀਦਵਾਰ ਪਹਿਲਾਂ ਐਲਾਨੇ ਹੈ, ਜਿੱਦਾਂ ਸਾਡੇ ਮੋਹਾਲੀ 'ਚ ਇੱਥੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਐਲਾਨਤਾ, ਉਹਨੇ ਤਾਂ ਪਹਿਲਾਂ ਹੀ 15 ਦਿਨਾਂ ਦੇ ਵਿੱਚ ਆਪਣਾ ਗੇੜਾ ਮੁਕੰਮਲ ਕਰ ਲਿਆ, ਪਹਿਲਾਂ ਜਿਹੜਾ ਲਾਭ ਹੀ ਲਿਆ ਆਪਣੇ ਹਲਕੇ ਦੇ ਵਿੱਚ। ਇਹ ਇੱਕ ਲਾਭ ਰਹਿੰਦਾ ਹੈ। ਪਿਛਲੀ ਵਾਰੀ ਅਕਾਲੀ ਦਲ ਨੂੰ ਇਹਦਾ ਬਹੁਤ ਲਾਭ ਮਿਲਿਆ ਸੀ, ਕਾਂਗਰਸ ਪਛੜ ਗਈ ਸੀ। ਐਤਕੀ ਕਾਂਗਰਸ ਥੋੜੀ ਤੇਜ਼ ਚੱਲ ਰਹੀ ਹੈ ਤੇ ਇਹ ਕਾਂਗਰਸ ਨੂੰ ਇਹਦਾ ਲਾਭ ਜ਼ਰੂਰ ਮਿਲੇਗਾ, ਪਰ ਨਾਲ ਦੀ ਨਾਲ ਇਹ ਇੰਨੇ ਜ਼ਿਆਦਾ ਉਮੀਦਵਾਰਾਂ ਦੀ ਕਹਿ ਲਓ ਵੀ ਛਾਂਟੀ ਕਿਵੇਂ ਕਰਨੀ ਹੈ, ਇਹਦੇ ਚੋਂ ਇੱਕ ਹਲਕੇ ਚੋਂ ਇੱਕ ਉਮੀਦਵਾਰ ਕਿੱਦਾਂ ਲੈ ਕੇ ਆਉਣਾ, ਇਹ ਵੀ ਵੱਡਾ ਚੈਲੰਜ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅੱਗੇ। ਜੀ ਤੇ ਅੱਗੇ ਆਪਾਂ ਕਰਦੇ ਹਾਂ ਜੀ ਗੱਲ ਕਸ਼ਮੀਰ ਵਾਦੀ ਦੀ। ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ, ਖਬਰਾਂ ਦੇ ਵਿੱਚ ਤੁਸੀਂ ਕੁਛ ਨਾ ਕੁਛ ਕਵਰ ਕਰਦੇ ਰਹਿੰਦੇ ਆ ਤੇ ਟਾਕ ਸ਼ੋਅ ਦੇ ਵਿੱਚ ਵੀ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ, ਜਿੱਥੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਚੁੱਪ ਆ। ਜਿਸ ਤਰ੍ਹਾਂ ਹੁਣ ਆਪਾਂ ਕਸ਼ਮੀਰ ਵਾਦੀ ਦੀ ਗੱਲ ਕਰੀਏ, ਉਸ ਦੇ ਵਿੱਚ ਜਿਹੜੀ ਆ ਮੁੜ ਹਿੰਸਾ ਆ, ਮੌਤਾਂ ਵੀ ਹੋ ਰਹੀਆਂ ਆ ਤੇ ਉੱਥੇ ਕਰਫਿਊ ਵੀ ਬਹੁਤ ਦਿਨਾਂ ਤੋਂ ਲੱਗਿਆ ਹੋਇਆ ਆ, ਤੇ ਫਿਰ ਵੀ ਉੱਥੇ ਇੰਨੀ ਜਿਹੜੀ ਕਹਿੰਦੇ ਆ ਵੀ ਗੰਭੀਰਤਾ ਨਾਲ ਨਹੀਂ ਸੋਚਿਆ ਜਾ ਰਿਹਾ। ਬਿਲਕੁਲ, ਮੈਂ ਇਹਦੇ 'ਚ ਦੋ ਗੱਲਾਂ ਕਰਨੀਆਂ ਚਾਹੁੰਦਾ। ਅਸਲ ਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਰਿਐਲਿਟੀ, ਜਿਹੜੀ ਗਰਾਊਂਡ ਰਿਐਲਿਟੀ ਹੈ ਉੱਥੇ ਦੀ, ਉਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਇੱਕ ਸਾਡੇ ਬਹੁਤ ਹੀ ਵੱਡਾ ਗਰੁੱਪ ਹੈ ਅਖਬਾਰ ਦਾ, ਭਾਸਕਰ, ਉਹਨੇ ਬਕਾਇਦਾ ਆਪਣਾ ਰਿਪੋਰਟਰ ਉੱਥੇ ਭੇਜੇ ਜਿਹੜੇ 12 ਘੰਟੇ ਮਹਾਰਾਜਗੰਜ ਜਿਹੜਾ ਕਸ਼ਮੀਰ ਘਾਟੀ ਵਿੱਚ ਸ਼੍ਰੀਨਗਰ ਦਾ ਜਿਹੜਾ ਬਹੁਤ ਹੀ ਇਸ ਤਰ੍ਹਾਂ ਦਾ ਇਲਾਕਾ ਜਿੱਥੇ ਰੋਜ਼ ਦੀ ਪੱਥਰਬਾਜ਼ੀ ਹੁੰਦੀ ਹੈ, ਉੱਥੇ 12 ਘੰਟੇ ਗੁਜ਼ਾਰੇ ਉਸ ਪੱਤਰਕਾਰ ਦੇ। ਜਿਹੜੀ ਰਿਪੋਰਟ ਉਹ ਲੈ ਕੇ ਆਇਆ ਬੜੀ ਇੰਪੋਰਟੈਂਟ ਹੈ। ਇੱਕ ਤਾਂ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਿਲਕੁਲ ਸੰਖੇਪ ਦੇ ਵਿੱਚ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ। ਦੂਜੀ ਗੱਲ, ਜਿਹੜੀ ਤੁਸੀਂ ਗੰਭੀਰਤਾ ਦੀ ਗੱਲ ਕੀਤੀ ਹੈ, ਸਰਕਾਰ ਦੀ ਜਿਹੜੀ ਪਹਿਲ ਕਰਨੀ ਹੋਣੀ ਚਾਹੀਦੀ, ਉਹਦੇ ਬਾਰੇ ਮੈਂ ਆਪਣੇ ਕਮੈਂਟ ਦੇਵਾਂਗਾ। ਜਿੱਥੇ ਤੱਕ ਉੱਥੇ ਗਰਾਊਂਡ ਰਿਐਲਿਟੀ ਹੈ ਜੋ ਸਾਡੇ ਸਾਹਮਣੇ ਆ ਰਹੀ ਹੈ, ਉੱਥੇ ਜਿਹੜੇ ਇਸ ਤਰ੍ਹਾਂ ਦੇ ਏਰੀਏ ਜਿੱਥੇ ਰੋਜ਼ ਪੱਥਰਬਾਜ਼ੀ ਹੁੰਦੀ ਹੈ, ਉੱਥੇ ਜਾ ਕੇ ਜਦੋਂ ਬਜ਼ੁਰਗ ਜਿਹੜੇ ਬੈਠੇ ਆਪਣੀਆਂ ਹੱਟੀਆਂ ਬੰਦ ਕਰਕੇ, ਉਹਨਾਂ ਨੂੰ ਜਾ ਕੇ ਜਦੋਂ ਪੁੱਛਿਆ ਗਿਆ ਵੀ ਬਜ਼ੁਰਗੋ ਤੁਸੀਂ ਦੱਸੋ ਆ ਰੋਜ਼ ਇੱਥੇ ਪੱਥਰ ਵੱਜਦੇ ਨੇ, ਹਾਲਾਤ ਕੀ ਨੇ? ਉਹ ਕਹਿੰਦੇ ਜੀ ਜਿਹੜੇ ਪੱਥਰ ਮਾਰਦੇ ਨੇ ਇਹ ਸਾਨੂੰ ਤਾਂ ਪਛਾਣ ਹੀ ਨਹੀਂ ਕੌਣ ਨੇ, ਮੂੰਹ ਬੰਨ ਕੇ ਆਉਂਦੇ ਆ, ਸਾਡੇ ਮਹੱਲੇ ਦੇ ਨਹੀਂ ਹੈਗੇ ਇਹ, ਤੇ ਜੇ ਅਸੀਂ ਇਹਨਾਂ ਨੂੰ ਰੋਕਦੇ ਆ ਤੇ ਸਾਡੇ ਥੱਪੜ ਮਾਰਦੇ ਸਗੋਂ, ਤੇ ਰਾਤ ਨੂੰ ਵੀ ਕਈ ਵਾਰ ਆ ਕੇ ਘਰਾਂ ਦੇ ਦਰਵਾਜ਼ੇ ਖੜਕਾਉਂਦੇ ਆ ਤੇ ਕਹਿੰਦੇ ਆਓ ਆ ਕੇ ਨਾਅਰੇਬਾਜ਼ੀ 'ਚ ਸਾਡੇ ਨਾਲ ਸ਼ਾਮਲ ਹੋਵੋ। ਯਾਨੀ ਦੋ ਗੱਲਾਂ ਉਹਨਾਂ ਨੇ ਦੱਸੀਆਂ ਵੀ ਨੰਬਰ ਇੱਕ ਤਾਂ ਦੋ ਤਰ੍ਹਾਂ ਦੀ ਸਿਚੁਏਸ਼ਨ ਉੱਥੇ, ਨੰਬਰ ਇੱਕ ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਬਜ਼ੁਰਗ ਔਰਤਾਂ ਨੇ, ਉਹਨਾਂ 'ਚ ਡਰ ਆ, ਖੌਫ ਹੈ। ਆਮ ਨਾਗਰਿਕ ਜਿਹੜਾ ਹੈ ਉਹ ਡਰਿਆ ਹੋਇਆ ਹੈ, ਬਹੁਤ ਜ਼ਿਆਦਾ ਡਰਿਆ ਹੋਇਆ ਹੈ, ਬੇਬਸ ਦਿਖਾਈ ਦੇ ਰਿਹਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਰਾਂ ਕੀ। ਦੂਜੇ ਪਾਸੇ ਇਸ ਤਰ੍ਹਾਂ ਦੇ ਯੰਗਸਟਰ ਹੈਗੇ ਆ ਜਿਹੜੇ ਰੋਜ਼ ਪੱਥਰਬਾਜ਼ੀ ਕਰਦੇ ਆ ਤੇ ਬਹੁਤ ਜ਼ਿਆਦਾ ਗੁੱਸੇ 'ਚ ਦਿਖਾਈ ਦਿੰਦੇ ਆ। ਅਗਲੀ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਜਿਹੜੇ ਪੱਥਰਬਾਜ਼ੀ ਕਰਦੇ ਉੱਥੇ ਰੋਜ਼, ਉਹਨਾਂ ਨਾਲ ਵੀ ਡਾਇਲੋਗ ਕੀਤਾ, ਕੁਝ ਇੱਕ ਮੁੰਡਿਆਂ ਨਾਲ ਡਾਇਲੋਗ ਕੀਤਾ, ਤੇ ਉਹਨਾਂ ਤੋਂ ਇਹ ਪਤਾ ਲੱਗਾ ਕਿ ਉਹਨਾਂ ਨੂੰ ਬਕਾਇਦਾ ਘੰਟੇ ਦੇ ਹਿਸਾਬ ਨਾਲ ਪੈਸੇ ਮਿਲਦੇ ਆ। ਵੀ ਬਕਾਇਦਾ ਗਰੁੱਪ ਬਣੇ ਹੋਏ ਆ, ਐਸੋਸੀਏਸ਼ਨਾਂ ਬਣੀਆਂ ਹੋਈਆਂ, ਹਰ ਮਹੱਲੇ ਦੇ ਵਿੱਚ ਐਸੋਸੀਏਸ਼ਨ ਹੈ ਪੱਥਰਬਾਜ਼ਾਂ ਦੀ ਵੱਖਰੀ, ਤੇ ਉਹਦਾ ਵੱਖਰਾ ਹੈਡ ਹੈ, ਉਹ ਹੈਡ ਰੋਜ਼ ਉਹਨਾਂ ਨੂੰ ਪੈਸੇ ਦਿੰਦਾ ਵੀ ਅੱਜ ਤੂੰ ਘੰਟਾ ਜਾ ਕੇ ਮੁਜ਼ਾਹਰੇ ਸ਼ਾਮਲ ਹੋਇਆ ਸੀ ਤੇ ਤੂੰ ਪੱਥਰਬਾਜ਼ੀ ਕੀਤੀ ਹੈ ਘੰਟੇ ਦੇ ਹਿਸਾਬ ਨਾਲ, ਜੇ ਦਿਨ ਦੇ ਹਿਸਾਬ ਨਾਲ ਪੈਸੇ ਮਿਲਦੇ ਆ। ਤੇ ਜੁਮੇ ਵਾਲੇ ਦਿਨ ਉਹਦੇ ਵੱਖਰੇ ਰੇਟ ਹੈ, ਯਾਨੀ ਸ਼ੁੱਕਰਵਾਰ ਨੂੰ ਜਿਹੜਾ ਜੁਮਾ ਕਹਿੰਦੇ ਆ ਆਪਾਂ, ਤੇ ਜੁਮੇ ਵਾਲੇ ਦਿਨ ਦੇ ਵੱਖਰੇ ਰੇਟ ਹੈ। ਤੇ ਪਾਕਿਸਤਾਨ ਦਾ ਝੰਡਾ ਜੇ ਲਹਿਰਾਉਣਾ ਹੈ ਤੇ ਉਹਦੇ ਜ਼ਿਆਦਾ ਪੈਸੇ ਮਿਲਦੇ ਆ। ਇਹ ਉੱਥੇ ਦੀ ਗਰਾਊਂਡ ਰਿਐਲਿਟੀ ਹੈ। ਹੁਣ ਮਸਲਾ ਦੂਜਾ ਹੈ ਵੀ 39 ਦਿਨ ਹੋ ਗਏ ਕਰਫਿਊ ਹੈ, ਦੁਨੀਆ ਦਾ ਸਭ ਤੋਂ ਲੰਮਾ ਕਰਫਿਊ ਹੈ ਇਹ। ਅੱਗੇ ਵੀ 1990 ਦੇ ਨੇੜੇ ਤੇੜੇ ਸ਼੍ਰੀਨਗਰ 'ਚ ਏਦਾਂ ਦਾ ਮਾਹੌਲ ਬਣਿਆ ਸੀ, ਪਰ ਉਦੋਂ ਵੀ ਇੱਕ ਦਿਨ ਕਰਫਿਊ ਲੱਗ ਗਿਆ, 2 ਘੰਟੇ ਵਿੱਚ ਕਰਫਿਊ ਢਿੱਲ ਦੇਤੀ, ਜਾਂ 2 ਦਿਨ ਕਰਫਿਊ ਲੱਗ ਗਿਆ, ਇੱਕ ਦਿਨ ਕਰਫਿਊ ਨਹੀਂ ਲੱਗਾ, ਏਦਾਂ ਟੁੱਟਵਾਂ ਸੀ ਕਰਫਿਊ। ਹੁਣ ਤਾਂ 39 ਦਿਨ ਤੋਂ ਲਗਾਤਾਰ ਕਰਫਿਊ ਹੈ ਉੱਥੇ, ਤੇ ਦੁਨੀਆ 'ਚ ਇਸ ਤੋਂ ਲੰਮਾ ਕਰਫਿਊ ਕਦੀ ਨਹੀਂ ਹੋਇਆ। ਦੂਜੀ ਗੱਲ ਇਹ ਹੈ ਵੀ 59 ਜਾਨਾਂ ਜਾ ਚੁੱਕੀਆਂ। ਬੁਰਹਾਨ ਵਾਨੀ ਦਾ ਜਿਹੜਾ ਪੁਲਿਸ ਮੁਕਾਬਲੇ 'ਚ ਮਾਰਿਆ ਜਾਣਾ, ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਮਾਹੌਲ ਉੱਥੇ ਬਣਾ ਦਿੱਤੇ ਗਏ, 59 ਜਾਨਾਂ ਜਾ ਚੁੱਕੀਆਂ। ਹਾਲੇ ਹੋਰ ਕਿੰਨੀਆਂ ਜਾਨਾਂ ਜਾਣਾ ਪਤਾ ਨਹੀਂ, ਕੱਲ 5 ਗਈਆਂ, ਕੱਲ 5 ਜਾਨਾਂ ਚੱਲ ਗਈਆਂ। ਤੇ ਫਿਰ ਜਿਹੜੀ ਗੰਭੀਰਤਾ ਤੁਸੀਂ ਗੱਲ ਕਰਦੇ ਹੋ, ਤੇ ਉਹ 5 ਜਾਨਾਂ ਜਿਹੜੀਆਂ ਗਈਆਂ ਉਹ ਮੁਜ਼ਾਹਰਾ ਕਰਦਿਆਂ, ਪੱਥਰਬਾਜ਼ੀ ਕਰਦਿਆਂ ਗਈਆਂ, ਪੁਲਿਸ ਦੀ ਗੋਲੀ ਚੱਲੀ ਉਹਦੇ ਨਾਲ ਗਈਆਂ। ਤੇ ਸਾਡੇ ਗ੍ਰਹਿ ਮੰਤਰੀ ਭਾਰਤ ਦੇ ਰਾਜਨਾਥ ਸਿੰਘ ਪਤਾ ਕੀ ਕਹਿੰਦੇ? ਉਹ ਕਹਿੰਦੇ ਉਹਨਾਂ ਨੂੰ ਜਹੰਨਮ ਨਸੀਬ ਹੋ ਗਈ, ਵਧੀਆ ਹੋਇਆ ਜੋ ਹੈ। ਤੁਸੀਂ ਅੰਦਾਜ਼ਾ ਕਰੋ, ਜਿੱਥੇ ਅਸੀਂ ਕਹਿੰਦੇ ਆ ਵੀ ਇੱਕ ਪ੍ਰਾਇੋਰਟੀ ਹੋਵੇ,
ਇੱਕ ਪਹਿਲ ਕਦਮੀ ਸਰਕਾਰ ਕਰੇ, ਉੱਥੋਂ ਦੀ ਜ਼ਮੀਨੀ ਹਕੀਕਤਾਂ ਨੂੰ ਸਮਝੇ। ਕਸ਼ਮੀਰ ਦਾ ਯੰਗਸਟਰ ਜਿਹੜਾ ਆ, ਕਸ਼ਮੀਰ ਦਾ ਨੌਜਵਾਨ ਜਿਹੜਾ ਬੇਰੁਜ਼ਗਾਰ ਹੈ, ਜਿਹਦੇ ਕੋਲ ਕੰਮ ਨਹੀਂ ਹੈ, ਉਹਨੂੰ ਕੰਮ ਮਿਲੇ ਤੇ ਉਹ ਕਿਸੇ ਕੰਮ ਧੰਦੇ ਪਵੇ, ਕਿਸੇ ਕਾਰੋਬਾਰ 'ਚ ਪਵੇ ਤਾਂ ਉਹਦੇ ਹੱਥ 'ਚ ਪੱਥਰ ਕਿਉਂ ਹੋਣ? ਕੋਈ ਪੈਸੇ ਦੇ ਕੇ ਕਿੱਦਾਂ ਪੱਥਰ ਮਰਵਾ ਸਕਦਾ? ਕਿੰਨੀ ਕੁ ਦੇਰ ਮਰਵਾ ਸਕਦਾ? ਇਹ ਮਹਾਨਲੈਕੀ ਕਿਹਦੀ ਹੈ? ਇਹ ਸਰਕਾਰ ਦੀ ਹੈ, ਉੱਥੋਂ ਦੀ ਚੁਣੀ ਹੋਈ ਸਰਕਾਰ ਵੀ ਹੈ। ਮਹਿਬੂਬਾ ਮੁਫਤੀ ਉੱਥੋਂ ਦੀ CM ਹੈ। CM ਕਾਹਦੀ CM ਹੈ? ਉਹਨੂੰ ਜੇ 39 ਦਿਨ ਤੋਂ ਕਸ਼ਮੀਰ ਘਾਟੀ ਨੂੰ ਕਰਫਿਊ ਨਹੀਂ ਹਟਾ ਸਕੇ, ਕਿਉਂ ਬੈਠੀ ਹੈ CM ਦੀ ਕੁਰਸੀ ਦੇ ਉੱਤੇ? ਤੇ ਉਸ CM ਦੀ ਕੁਰਸੀ ਦੇ ਪਾਵੇ ਕਿਹਦੇ ਕੋਲ ਹੈ? ਉਹ BJP ਕੋਲ ਹੈ। ਉਹ BJP ਜਿਹੜੀ 100% ਦੀ ਮਹਿਬੂਬਾ ਮੁਫਤੀ ਦੀ ਪਾਰਟੀ ਦਾ ਉਹ ਵੱਖਰੀ ਰਾਜਨੀਤੀ ਕਰਨ ਦਾ ਦਾਅਵਾ ਕਰਦੀ ਹੈ। ਉਹ BJP ਉਹਦੇ ਕੁਰਸੀ ਦੇ ਪਾਵੇ ਬਣ ਕੇ ਬੈਠੀ ਹੈ ਉੱਥੇ। ਤੇ ਖੁਦ ਸਰਕਾਰ ਜਿਹੜੀ ਦੇਸ਼ ਵਿੱਚ ਹੈ, ਸਾਡੇ ਪ੍ਰਧਾਨ ਮੰਤਰੀ ਬਲੋਚਿਸਤਾਨ ਦਾ ਰਾਗ ਲਾਕਦੇ ਹੈ। ਸਾਡੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਵੀ ਕਸ਼ਮੀਰ ਦੀ ਗੱਲ ਕੀਤੀ ਹੈ, ਮਕਬੂਜ਼ਾ ਕਸ਼ਮੀਰ ਦੀ ਕੀਤੀ ਹੈ। ਇੱਕ ਨਵਾਂ ਟੈਕਟਿਕਸ ਘੜ ਲਿਆ ਗਿਆ ਵੀ ਠੀਕ ਹੈ, ਜੇ ਪਾਕਿਸਤਾਨ ਵਾਲੇ ਕਹਿੰਦੇ ਆ ਵੀ ਭਾਰਤੀ ਕਸ਼ਮੀਰ ਸਾਡਾ, ਤੇ ਅਸੀਂ ਕਹੀਏ ਵੀ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਉਹ ਸਾਡਾ। ਇਹ ਕਸ਼ਮੀਰ ਦੇ ਰਾਗ ਦੇ ਵਿੱਚ ਕਸ਼ਮੀਰੀ ਆਵਾਮ ਦਾ ਘਾਣ ਕਰ ਦਿੱਤਾ ਗਿਆ ਬਹੁਤ ਬੁਰੀ ਤਰ੍ਹਾਂ। ਸਰਕਾਰ ਦੀ ਮਹਾਨਲੈਕੀ ਨਹੀਂ ਹੈ, ਸਰਕਾਰ ਦੀ ਫੇਲਰ ਹੈ ਇੱਥੇ। ਤੇ ਦੂਜੀ ਗੱਲ ਜਿਹੜੀ ਗੰਭੀਰਤਾ ਦੀ ਤੁਸੀਂ ਗੱਲ ਕੀਤੀ, ਗੰਭੀਰਤਾ ਇੰਨੀ ਕਿ ਸਾਡੇ ਗ੍ਰਹਿ ਮੰਤਰੀ ਦਾ ਜਿਹੜਾ ਬਿਆਨ ਸੁਣ ਸਕਦੇ ਹੋ ਜੋ ਉਹਨਾਂ ਨੇ ਕਿਹਾ, ਇਹ ਸਥਿਤੀਆਂ ਨੂੰ ਸਾਂਭਣ ਦੀ ਕੋਸ਼ਿਸ਼ ਨਹੀਂ ਹੈ, ਸਥਿਤੀਆਂ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਹੈ। ਅਸਲ 'ਚ ਦੋਹਾਂ ਮੁਲਕਾਂ ਦੇ ਹੁਕਮਰਾਨ ਜਿਹੜੇ ਹੈ, ਉਹਨਾਂ ਦੋਹਾਂ ਮੁਲਕਾਂ ਦੇ ਹੁਕਮਰਾਨਾਂ ਨੇ, ਚਾਹੇ ਉਹ ਪਾਕਿਸਤਾਨ ਦੇ ਨਵਾਜ਼ ਸ਼ਰੀਫ ਹੋਣ, ਚਾਹੇ ਭਾਰਤ ਦੇ ਨਰਿੰਦਰ ਮੋਦੀ ਹੋਣ, ਇਹਨਾਂ ਦੋਨਾਂ ਮੁਲਕਾਂ ਦੇ ਹੁਕਮਰਾਨਾਂ ਨੇ ਆਪੋ ਆਪਣੇ ਆਵਾਮ ਵੱਲ ਪਿੱਠ ਕੀਤੀ ਹੋਈ ਹੈ। ਤੇ ਇਹਨਾਂ ਦਾ ਮੂੰਹ ਉਦਣੇ ਆਵਾਮ ਵੱਲ ਹੁੰਦਾ ਜਿੱਦਣ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ। ਜੇ ਅੱਜ ਵੀ ਸਥਿਤੀਆਂ ਨਾ ਸਮਝੀਆਂ ਗਈਆਂ ਤਾਂ ਇੰਟਰਨੈਸ਼ਨਲ ਪਲੇਟਫਾਰਮ ਤੇ ਵੀ ਬਹੁਤ ਜ਼ਿਆਦਾ ਨਮੋਸ਼ੀ ਭਾਰਤ ਨੂੰ ਬਰਦਾਸ਼ਤ ਕਰਨੀ ਪਏਗੀ ਤੇ ਨਾਲ ਦੀ ਨਾਲ ਕਸ਼ਮੀਰ ਦੀ ਹਾਲਤ ਹੋਰ ਬਦ ਤੋਂ ਬਦਤਰ ਹੁੰਦੀ ਚਲੀ ਜਾਏਗੀ, ਜਿਹੜੀ ਬਰਦਾਸ਼ਤਯੋਗ ਨਹੀਂ ਰਹੇਗੀ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਖਬਰਾਂ ਦੇ ਬੁਲੇਟਿਨ 'ਚ ਲਗਾਤਾਰ ਮੁਲਾਕਾਤ ਹੋਏਗੀ। ਖਬਰ ਤੇ ਨਜ਼ਰ ਇਸੇ ਦਿਨ ਅਗਲੇ ਹਫ਼ਤੇ ਮਿਲਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਸੁਸ਼ੀਲ ਦਸਾਂਝ ਜੀ। ਹੁਣ ਅਗਲੇ ਬੁਲੇਟਿਨ ਤੱਕ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।